ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਸੰਧੂ ਸਾਹਿਬ ਨੇ ਆਂਦੇ ਨੇ ਮੈਂ ਨਵਾਂ ਸਪੇਨ 'ਚ ਆਇਆ, ਮੈਨੂੰ ਸਪੈਨਿਸ਼ ਜ਼ਬਾਨ ਨਹੀਂ ਹੁੰਦੀ ਤੇ ਕਦੀ ਕੋਈ ਲੋਕੇਸ਼ਨ ਪੁੱਛਣੀ ਪੈ ਜੇ, ਕੋਈ ਥਾਂ ਪੁੱਛਣੀ ਪੈ ਜੇ ਤੇ ਮੈਂ ਉਹਨਾਂ ਨਾਲ ਇੰਗਲਿਸ਼ 'ਚ ਗੱਲ ਕਰਨਾ ਤੇ ਅੱਗੋਂ ਬੜੀ ਗੁੱਸੇ ਨਾਲ ਜਵਾਬ ਦੇ ਕੇ ਆਂਦੇ ਨੇ ਤੂੰ ਯੂਕੇ ਦੇ ਵਿੱਚ ਨਹੀਂ ਹੈ, ਤੂੰ ਸਪੇਨ 'ਚ ਸਪੈਨਿਸ਼ ਬੋਲਿਆ ਕਰ। ਸਪੇਨ ਦੀ ਆਬਾਦੀ 6.5 ਕਰੋੜ ਹੈ, ਸਾਡੇ ਪੰਜਾਬ ਨਾਲੋਂ ਅੱਧੀ, ਲੇਕਿਨ ਉੱਥੇ ਆਪਣੀ ਜ਼ਬਾਨ ਦੇ ਵਿੱਚ ਬਾਰੇ 'ਚ ਬੜੀ ਮੁਹੱਬਤ ਹੈ। ਪੁਰਤਗਾਲ ਦੀ 1 ਕਰੋੜ ਹੈ, ਯੂਰਪ ਦੇ ਕਿਸੇ ਮੁਲਕ ਦੀ 1.5 ਕਰੋੜ ਹੈ, ਕਿਸੇ ਦੀ 2 ਹੈ, ਕਿਸੇ ਦੀ 5 ਹੈ, ਕਿਸੇ ਦੀ 6। ਸਭ ਤੋਂ ਵੱਧ ਜਰਮਨੀ ਦੀ ਆਬਾਦੀ ਹੈ 8 ਕਰੋੜ, ਉਹ ਵੀ ਪੰਜਾਬ ਤੋਂ ਛੋਟਾ ਹੈ। ਤੇ ਲੇਕਿਨ ਉਹ ਸਾਰੇ ਆਪਣੀ ਜ਼ਬਾਨਾਂ ਨਾਲ ਮੁਹੱਬਤ ਕਰਕੇ ਆਪਣੀਆਂ ਜ਼ਬਾਨਾਂ 'ਚ ਪੜ੍ਹਾ ਕੇ ਤੇ ਅਗਾਂਹ ਲੰਘ ਗਏ ਨੇ। ਸੰਧੂ ਸਾਹਿਬ ਸਾਨੂੰ ਇੰਨਾ ਬ੍ਰੇਨ ਵਾਸ਼ ਕਰ ਦਿੱਤਾ ਗਿਆ ਕਿ ਤੁਸੀਂ ਕਮੈਂਟ ਵੀ ਉਰਦੂ 'ਚ ਕੀਤਾ, ਕਿਉਂਕਿ ਇਹਦੇ ਤੁਹਾਡਾ ਕਸੂਰ ਨਹੀਂ, ਸਾਡੀ ਜ਼ੁਬਾਨ ਨਾਲ ਸਾਨੂੰ ਲਿਖਾਈ ਗਈ ਹੈ ਨਾ ਪੜ੍ਹਾਈ ਗਈ ਹੈ। ਕਿਆ ਹੈ ਪੇਂਡੂਆਂ ਜਾਹਲਾਂ ਦੀ ਗਾਲਾਂ ਦੀ ਜ਼ੁਬਾਨ, ਇਹਦੀ ਤੇ ਤਲੀਮ ਹੀ ਨਹੀਂ ਹੋ ਸਕਦੀ। ਤੇ ਦੁਨੀਆ ਦੀਆਂ ਛੋਟੀਆਂ ਜ਼ੁਬਾਨਾਂ 'ਚ 1 ਕਰੋੜ 50 ਲੱਖ 70 ਲੱਖ 80 ਲੱਖ ਜ਼ੁਬਾਨਾਂ ਜਿਹੜਾ ਯੂਰਪ 'ਚ ਲੋਕ ਬੋਲਦੇ ਨਾ, ਉਹਨਾਂ 'ਚ PhD ਹੋ ਰਹੀ ਹੈ, ਉਹਨਾਂ 'ਚ ਡਾਕਟਰ ਬਣ ਰਹੇ ਨੇ, ਉਹਨਾਂ 'ਚ ਇੰਜੀਨੀਅਰ ਬਣ ਰਹੇ ਨੇ। ਔਰ ਇਹ ਸਾਰੀਆਂ ਗੱਲਾਂ ਜਿਹੜੇ ਬੰਦੇ ਯੂਰਪ 'ਚ ਬੈਠੇ ਨੇ ਉਹ ਜਾਣਦੇ ਨੇ। ਸਪੇਨ ਦੇ ਵਿੱਚ ਡਾਕਟਰ ਸਪੈਨਿਸ਼ 'ਚ ਬਣਦਾ, ਫਰਾਂਸ 'ਚ ਫਰੈਂਚ 'ਚ ਬਣਦਾ, ਪੁਰਤਗਾਲ 'ਚ ਪੁਰਤਗੀਜ਼ 'ਚ ਬਣਦਾ, ਸਵੀਡਨ 'ਚ ਸਵੀਡਿਸ਼ 'ਚ ਬਣਦਾ, ਪਾਕਿਸਤਾਨ 'ਚ ਅੰਗਰੇਜ਼ੀ 'ਚ ਬਣਦਾ, ਪਾਕਿਸਤਾਨ 'ਚ ਇੰਜੀਨੀਅਰ ਅੰਗਰੇਜ਼ੀ 'ਚ ਬਣਦਾ, ਔਰ ਉਹਨਾਂ ਨੂੰ ਕੱਖ ਨਹੀਂ ਆਉਂਦਾ। ਉਹ ਫਿਰ ਅਸੀਂ ਸਾਰੀ ਦੁਨੀਆ ਦੇ ਵਿੱਚ ਨਾ ਮਜ਼ਦੂਰੀਆਂ ਕਰ ਰਹੇ ਹਾਂ। ਤੁਸੀਂ ਕਹਿ ਰਹੇ ਹੋ ਕਿ ਸਭ ਦੀ ਜ਼ਿੰਮੇਵਾਰੀ ਹੈ, ਮੈਂ ਤਾਂ ਇਹੀ ਆਨਾ ਇਹ ਜਿਹੜਾ ਯੋਮੇ ਆਜ਼ਾਦੀ ਆਇਆ ਸਿਰਫ ਨਾਂ ਦੀ ਆਜ਼ਾਦੀ ਹੈ। ਆਜ਼ਾਦੀ ਉਸ ਦਿਨ ਹੋਏਗੀ ਜਿਸ ਦਿਨ ਸਾਨੂੰ ਦੁਨੀਆ ਦੀ ਨਵੀਂ ਵੱਡੀ ਜ਼ੁਬਾਨ ਹੈ ਪੰਜਾਬੀ, ਸਾਨੂੰ ਸਾਡੀ ਜ਼ੁਬਾਨ 'ਚ ਪੜ੍ਹਨ ਦਾ ਆਜ਼ਾਦੀ ਮਿਲੇਗੀ। ਜਿਸ ਦਿਨ ਸਾਨੂੰ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਹਜ਼ਰਤ ਸੁਲਤਾਨ ਬਹੂ, ਬਾਬਾ ਫਰੀਦ, ਹਜ਼ਰਤ ਹਾਜਾ ਗੁਲਾਮ ਫਰੀਦ ਹੈ, ਸਾਰੇ ਪੜ੍ਹਾਏ ਜਾਣਗੇ। ਜਦੋਂ ਸਾਡੇ ਡਾਕਟਰ, ਇੰਜੀਨੀਅਰ, IT ਸਪੈਸ਼ਲਿਸਟ ਸਾਰੇ ਪੰਜਾਬੀ 'ਚ ਬਣਨਗੇ ਔਰ ਪੰਜਾਬ ਦੀ ਖਿਦਮਤ ਕਰਨਗੇ। ਪਸ਼ਤੋ 'ਚ ਬਣਨਗੇ, ਸਿੰਧੀ 'ਚ ਬਣਨਗੇ, ਬਲੋਚੀ 'ਚ ਬਣਨਗੇ। ਪਠਾਨ ਤੇ ਬਲੋਚ ਰੋਣ ਡੇ ਨੇ, ਪਿੱਟਣ ਡੇ ਨੇ ਕਿ ਯਾਰ ਅਸੀਂ ਇਸ ਮੁਲਕ 'ਚ ਨਹੀਂ ਰਹਿਣਾ। ਕਿਉਂ ਨਹੀਂ ਭਾਈ ਉਹਨਾਂ ਰਹਿਣਾ? ਉਹਨਾਂ ਨੂੰ ਤੁਸੀਂ ਕੁਛ ਦੇ ਹੀ ਨਹੀਂ ਰਹੇ। ਠੀਕ ਹੈ, ਕੁਛ ਉਹ ਗਲਤ ਕੌਮਪ੍ਰਸਤ ਗੱਲਾਂ ਕਰਦੇ ਨੇ ਤੇ ਕੁਛ ਉਹ ਵਿਚਾਰੇ ਸਹੀ ਵੀ ਹੁੰਦੇ ਨੇ। ਉਹਨਾਂ ਦੇ ਪ੍ਰੇਸ਼ਨ ਹੋ ਰਿਹਾ, ਉਹਨਾਂ ਨੂੰ ਨਾ ਪੜ੍ਹਨ ਨਾ। ਤੇ ਜੇ ਉਹ ਪਾਕਿਸਤਾਨ ਨੂੰ ਗਾਲਾਂ ਕੱਢਦੇ ਨੇ ਤੇ ਕਿਉਂ ਕੱਢਦੇ ਨੇ? ਦੁਸ਼ਮਣ ਦੇ ਪ੍ਰਾਪੋਗੰਡੇ ਹੀ ਲੱਗੇ ਨਾ। ਉਹਨਾਂ ਨੂੰ ਇਲਮ ਦਿਓ, ਉਹਨਾਂ ਨੂੰ ਤਹਿਕੀਕ ਕਰਨ ਦਾ ਮੌਕਾ ਦਿਓ, ਉਹਨਾਂ ਨੂੰ ਤਜਜ਼ੀਆ ਕਰਨ ਦਾ ਮੌਕਾ ਦਿਓ, ਉਹਨਾਂ ਨੂੰ ਦੁਨੀਆ ਤੇ ਆਪਣੀ ਹਸੀਅਤ ਵੀ ਉਹਨਾਂ ਨੂੰ ਸਮਝਣ ਦਿਓ ਕਿ ਸਾਡੇ ਨਾਲ ਇੰਝ ਕਿਉਂ ਹੋ ਰਿਹਾ। ਉਹ ਆਉਂਦੇ ਨੇ ਯਾਰ ਅਸੀਂ ਨਫਸਿਆਤੀ ਮਰੀਜ਼ ਬਣ ਗਏ ਹਾਂ, ਔਰ ਉਹ ਸਹੀ ਆਉਂਦੇ ਨੇ। ਉਹਨਾਂ ਨੂੰ ਤੁਸੀਂ ਕਮਜ਼ੋਰੀ ਜਿਹੜੀ ਹੈ ਨਾ, ਕਮਜ਼ੋਰੀ ਇਨਵਾਈਟਸ ਅਗਰੈਸ਼ਨ, ਕਮਜ਼ੋਰੀ ਜ਼ਿਲਤ ਨੂੰ ਮੌਕਾ ਦਿੰਦੀ ਹੈ, ਹਮਲੇ ਨੂੰ ਮੌਕਾ ਦਿੰਦੀ ਹੈ। ਤੇ ਇਲਮ ਤਾਕਤ ਪੈਦਾ ਕਰਦਾ ਤੇ ਇਲਮ ਖੋਹ ਲਿਆ ਗਿਆ। ਤਲੀਮ ਐਡੀ ਮਹਿੰਗੀ ਕਰ ਦਿੱਤੀ ਗਈ ਹੈ ਕਿ ਸਿਰਫ HSN ਕਾਲਜ ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ ਵਾਲੇ ਤਲੀਮ ਹਾਸਲ ਕਰਨ, ਹੋਰ ਕੋਈ ਤਲੀਮ ਹਾਸਲ ਨਾ ਕਰੇ। ਹੋਰ ਹਲਕਾਨ ਹੋ ਜਾਣ ਲੋਕ, ਆਪਣੀ ਰੋਟੀ ਪਾਣੀ ਆਪਣਾ ਖਤਮ ਕਰਕੇ ਨਾ ਤੇ ਬੱਚਿਆਂ ਨੂੰ ਸਕੂਲੇ ਪਾਗਲਾਂ ਹਾਰ ਘੱਲਣ, ਲੇਕਿਨ ਉਹਦਾ ਨਤੀਜਾ ਕੋਈ ਨਾ ਨਿਕਲੇ। ਤੇ ਜਿੰਨੀ ਦੇਰ ਤੱਕ ਸਾਰੀ ਕੌਮ ਨੇ ਪਿੱਟਣਾ ਨਹੀਂ ਨਾ, ਉਨੀ ਦੇਰ ਆਜ਼ਾਦੀ ਨਹੀਂ ਜੇ ਹੋਣੀ। ਆਪਣੀ ਜ਼ੁਬਾਨ 'ਚ ਪੜ੍ਹਾਉਣ ਤੋਂ ਇਲਾਵਾ ਆਜ਼ਾਦੀ ਕਿਸੇ ਚੀਜ਼ ਦਾ ਨਾਂ ਨਹੀਂ।